ਸਲੋਤਰੀ ਵੀ ਜਾਂ ਸਲੋਤਰਖਾਨਾ ਵੀ ਅਸੀਂ ਸੁਣਦੇ ਹੁੰਦੇ ਸਨ ਲਫ਼ਜ਼। ਤੇ ਇਹਦਾ ਜਨਾਬ ਕੀ ਤਰਜਮਾ ਹੈ? ਯਾਨੀ ਵੈਟਨਰੀ ਡਾਕਟਰ ਦਾ ਪੰਜਾਬੀ ਤਰਜਮਾ ਸਲੋਤਰੀ ਬਣਿਆ। ਸਲੋਤਰ ਨਗਰ ਵਸਦੇ ਭਲੇ ਹਾਂਜੀ, ਤੇ ਜੋਗੀ ਚੱਲਦੇ ਭਲੇ। ਇਹਦੇ ਹੀ ਦੱਸਿਆ ਗਿਆ ਕਿ ਮਤਲਬ ਇਹ ਦੁਨੀਆ ਦਾ ਜਿਹੜਾ ਫੇਰਾ ਹੈ ਨਾ ਬੜਾ ਆਰਜ਼ੀ ਜਿਹਾ ਹੈ, ਔਰ ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਜਿਵੇਂ ਜੋਗੀ ਬਾਹਰੋਂ ਮੰਗਣ ਆਇਆ ਕਿਸੇ ਪਿੰਡ ਦੇ ਵਿੱਚ, ਹਾਂਜੀ, ਤੇ ਉਹ ਆ ਕੇ ਤੇ ਸਾਰੀਆਂ ਗਲੀਆਂ 'ਚ ਫਿਰ ਫੁਰ ਕੇ ਤੇ ਅਖੀਰ ਉਹਨੂੰ ਛੱਡ ਕੇ, ਹਾਂਜੀ, ਤੇ ਉਹ ਅਗਲੇ ਪਿੰਡ ਟੁਰ ਜਾਂਦਾ ਹੈ। ਰਿਛਾਂ ਦੇ ਵੱਲ ਕਲੰਦਰ ਹੀ ਜਾਣਦੇ ਨੇ। ਇਹਦਾ ਮਤਲਬ ਇਹ ਵੇ ਕਿ ਜਿਹੜਾ ਕੋਈ ਸ਼ੈ ਕਿਸੇ ਦਾ ਐਕਸਪਰਟ ਹੁੰਦਾ ਹੈ ਨਾ, ਉਸ ਕੰਮ ਦਾ ਮਾਹਿਰ ਹੁੰਦਾ ਹੈ, ਉਹ ਹੀ ਆਪਣੇ ਕੰਮ ਨੂੰ ਚੰਗਾ ਕਰ ਸਕਦਾ ਹੈ। ਪਹਿਲਾਂ ਆਪਣੀ ਮੰਜੀ ਹੇਠ ਡੰਗੋਰੀ ਫੇਰੋ। ਸਾਡੀ ਵਸੋਂ ਦੀ ਵਸੇਬ ਦਾ ਸਭ ਤੋਂ ਵੱਡਾ ਨੁਕਸ ਇਹੋ ਹੀ ਹੈ ਕਿ ਅਸੀਂ ਜਿਹੜਾ ਕੰਮ ਆਪ ਕਰਨੋਂ ਨਹੀਂ ਨਾ ਮੁੜਦੇ ਜੀ, ਉਹਦੇ ਬਾਰੇ 'ਚ ਹੀ ਲੋਕਾਂ ਦੇ ਕੀੜੇ ਕੱਢਣੇ ਆ। ਠਹਿਰ ਫਕੀਰਾ ਕਾਲਿਆ, ਫੋਲੀ ਐਬ ਕਿਸੇ ਦੇ ਫੇਰ, ਪਹਿਲਾਂ ਆਪਣੀ ਮੰਜੀ ਹੇਠਾਂ ਜ਼ਰਾ ਡੰਗੋਰੀ ਫੇਰ। ਓ ਚੱਲ ਮੇਲੇ ਨੂੰ ਚਲੀ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੀ ਇੱਕ ਬੜੀ ਹੀ ਪਿਆਰੀ ਭੈਣ ਮੁਹਤਰਮਾ ਸ਼ਾਜ਼ੀਆ ਚੌਧਰੀ, ਜਿਹੜੀਆਂ ਕਿ ਪਿੱਛੋਂ ਲਾਹੌਰ ਦੀਆਂ ਰਹਿਣ ਵਾਲੀਆਂ ਨੇ, ਲਾਹੌਰ ਬਾਗਬਾਨਪੁਰਾ ਉਹਨਾਂ ਦੀ ਰਿਹਾਇਸ਼ ਹੁੰਦੀ ਸੀ ਕਦੀ, ਲੇਕਿਨ ਹੁਣ ਗੁਜ਼ਸ਼ਤਾ 15-16 ਵਰਿਆਂ ਤੋਂ ਉਹ ਅਮਰੀਕਾ ਦੇ ਇਲਾਕੇ ਹੋਸਟਨ ਦੇ ਵਿੱਚ ਰਹਿੰਦੀਆਂ ਨੇ। ਪਿਆਰਿਓ, ਸਾਡੀਆਂ ਪਰਮਾਨੈਂਟ ਵਿਊਅਰ ਤੇ ਹੈ ਹੀ ਨੇ, ਲੇਕਿਨ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਬੜਾ ਹੀ ਪਿਆਰ ਕਰਦੀਆਂ ਨੇ। ਉਹਨਾਂ ਸਾਨੂੰ ਇੱਕ ਬੜਾ ਹੀ ਖੂਬਸੂਰਤ ਵੀਡੀਓ ਮੈਸੇਜ ਭਿਜਵਾਇਆ ਹੈ ਤੇ ਇੱਕ ਅਖਾਣ ਬਾਰੇ ਸਾਨੂੰ ਫਰਮਾਇਆ ਹੈ ਕਿ ਅਸੀਂ ਉਹਦਾ ਤਰਜਮਾ ਤੁਹਾਡੇ ਤੇ ਉਹਨਾਂ ਦੇ ਹਜ਼ੂਰ ਬਿਆਨ ਕਰੀਏ। ਤੇ ਆਓ ਪਹਿਲੇ ਫਿਰ ਤੁਹਾਨੂੰ ਉਹਨਾਂ ਦਾ ਇਹ ਵੀਡੀਓ ਮੈਸੇਜ ਸੁਣਵਾਉਂਦੇ ਹਾਂ। अस्सलाम वालेकुम भाईजान, ਤੁਹਾਡੀ ਭੈਣ ਸ਼ਾਜ਼ੀਆ ਬੋਲ ਰਹੀ ਹਾਂ ਹੋਸਟਨ ਤੋਂ। ਤੇ ਪੰਜਾਬੀ ਦਾ ਕੋਲ ਹੈ ਅੰਨੇ ਕੁੱਤੇ ਹਰਨਾ ਮਗਰ। ਇਹ ਕੋਲ ਦਾ ਕੀ ਮਤਲਬ ਹੈ ਦੱਸੋ। ਪਿਆਰਿਓ, ਤੁਸੀਂ ਦੇਖਿਆ ਕਿ ਸਾਡੀ ਭੈਣ ਨੇ ਸਾਥੋਂ ਪੁੱਛਿਆ ਭਈ ਅੰਨੇ ਕੁੱਤੇ ਹਰਨਾ ਦੇ ਮਗਰ ਇਹਦਾ ਕੀ ਤਰਜਮਾ ਹੁੰਦਾ ਹੈ। ਸਾਨੂੰ ਬੜਾ ਹੀ ਚਾਅ ਚੜ੍ਹਦਾ ਹੈ ਜਦੋਂ ਪਰਦੇਸਾਂ ਦੇ ਵਿੱਚ ਬੈਠੇ ਸਾਡੇ ਭੈਣਾਂ ਭਰਾ ਸਾਹਿਬੋ, ਜਿਹੜੇ ਸਾਡੇ ਦੇਸ਼ ਪੰਜਾਬ ਤੋਂ ਹਜ਼ਾਰ ਹਾ ਮੀਲ 7 ਸਮੁੰਦਰ ਦੂਰ ਨੇ, ਲੇਕਿਨ ਉਹ ਸਾਡਾ ਜਦੋਂ ਪ੍ਰੋਗਰਾਮ ਵੇਖਦੇ ਨੇ ਤੇ ਜਦੋਂ ਇਹ ਆਖਦੇ ਨੇ ਕਿ ਉਹਨਾਂ ਨੂੰ ਆਪਣਾ ਦੇਸ਼, ਆਪਣਾ ਘਰ, ਆਪਣੇ ਮਾਂ ਬਾਪ, ਭੈਣਾਂ ਭਰਾ ਯਾਦ ਆਉਂਦੇ ਨੇ, ਤੇ ਸਾਹਿਬੋ ਇੰਜ ਸਮਝ ਲਵੋ ਵੀ ਸਾਡੇ ਪੈਸੇ ਪੂਰੇ ਹੋ ਜਾਂਦੇ। ਅਸੀਂ ਜਿਹੜੀ ਮਿਹਨਤ ਕਰ ਰਹੇ ਹਾਂ, ਜਿਹੜੇ ਯਤਨ ਕਰ ਰਹੇ ਹਾਂ, ਜਿਹੜੀਆਂ ਜਾਨ ਮਾਰੀਆਂ ਕਰ ਰਹੇ ਹਾਂ,
ਆਪਣੀ ਮਾਂ ਬੋਲੀ ਦੀ ਇੱਜ਼ਤ ਅਫਜ਼ਾਈ ਦੇ ਵਾਸਤੇ ਤੇ ਇਹਨੂੰ ਬਚਾਉਣ ਦੇ ਵਾਸਤੇ ਸਾਹਿਬੋ ਸਾਡੇ ਉਹ ਸੁਪਨੇ ਪੂਰੇ ਹੋ ਜਾਂਦੇ ਨੇ। ਵੇਖੋ ਨਾ ਕਿੱਥੇ ਹੋਸਟਨ ਸ਼ਹਿਰ ਦੇ ਵਿੱਚ ਬਹਿ ਕੇ ਸਾਡੀ ਭੈਣ ਨੇ ਪੰਜਾਬੀ ਨਾਲ ਪਿਆਰ ਦਾ ਵਿਖਾਲਾ ਕਰਦਿਆਂ ਹੋਇਆਂ ਸਾਥੋਂ ਪੁੱਛਿਆ ਭਈ ਇਹਦਾ ਕੀ ਤਰਜਮਾ ਹੁੰਦਾ ਹੈ ਵੀਰ ਜੀ, ਭਈ ਅੰਨੇ ਕੁੱਤੇ ਤੇ ਹਰਨਾਂ ਦੇ ਮਗਰ। ਪਿਆਰਿਓ ਇਸੇ ਅਖਾਣ ਦੀ ਇੱਕ ਹੋਰ ਸ਼ਕਲ ਵੀ ਹੈ ਭਈ ਅੰਨੇ ਕੁੱਤੇ ਤੇ ਹਰਨਾਂ ਦੇ ਸ਼ਿਕਾਰੀ। ਸਾਹਿਬੋ ਇਹ ਅਖਾਣ ਉਸ ਵੇਲੇ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਆਪਣੇ ਵੱਸੋਂ ਬਾਹਰ ਕੋਈ ਕੰਮ ਕਰਨ ਦਾ ਯਤਨ ਕਰਦਾ ਹੈ। ਕੋਈ ਬੰਦਾ ਕਿਸੇ ਅਜਿਹੇ ਕੰਮ ਨੂੰ ਕਰਨ ਦੀ ਖੁਆਇਸ਼ ਕਰਦਾ ਹੈ ਜਾਂ ਕੋਈ ਅਜਿਹਾ ਅਮਲ ਕਰਨ ਦੀ ਉਹ ਕੋਸ਼ਿਸ਼ ਕਰਦਾ ਹੈ ਜਿਹੜਾ ਉਹਦੇ ਵੱਸ 'ਚ ਨਹੀਂ, ਜਿਹੜਾ ਉਹ ਕਰ ਹੀ ਨਹੀਂ ਸਕਦਾ। ਤੇ ਉਸ ਮੌਕਿਆਂ ਦੇ ਉੱਤੇ ਪਿਆਰਿਓ ਉਸ ਬੰਦੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਅਸੀਂ ਆਖਦੇ ਆ ਕਿ ਵੇਖ ਯਾਰ ਇਹਦੀ ਤੇ ਮਿਸਾਲ ਇੰਝ ਹੀ ਹੈ ਜਿਵੇਂ ਅੰਨੇ ਕੁੱਤੇ ਤੇ ਹਰਨਾਂ ਦੇ ਸ਼ਿਕਾਰੀ। ਪਿਆਰਿਓ ਵੇਖੋ ਨਾ, ਹਰਨ ਇੰਤਹਾਈ ਤੇਜ਼ ਰਫ਼ਤਾਰ ਜਾਨਵਰ ਹੈ। ਇੱਕ ਤੇ ਉਹ ਦੌੜਦਾ ਬੜੀ ਤੇਜ਼ ਹੈ, ਦੂਸਰਾ ਪਿਆਰਿਓ 50-50 60-60 100-100 ਫੁੱਟ ਲੰਮੀ ਉਹ ਛਲਾਂਗ ਮਾਰਦਾ ਹੈ, ਚੌਕੜੀਆਂ ਭਰਦਾ ਹੈ, ਇੱਥੋਂ ਹੁੰਬਲੀ ਮਾਰਦਾ ਹੈ ਤੇ ਕਿੰਨੀ ਦੂਰ ਜਾ ਕੇ ਡਿੱਗਦਾ ਹੈ। ਤੁਸੀਂ ਅਕਸਰ ਦੇਖਿਆ ਹੋਣਾ ਵਾਈਲਡ ਲਾਈਫ ਦੇ ਉੱਤੇ ਜਿਹੜੇ ਚੈਨਲ ਨੇ, ਤੁਸੀਂ ਉਹਨਾਂ ਦੇ ਵਿੱਚ ਦੇਖਿਆ ਜੰਗਲ ਦੇ ਵਿੱਚ ਹਰਨਾਂ ਨੂੰ ਦੌੜਦਿਆਂ ਹੋਇਆਂ ਤੇ ਖੂਨਖਾਰ ਜਾਨਵਰ ਭੇੜੀਏ, ਬਘਿਆੜ, ਸ਼ੇਰ, ਚੀਤੇ ਉਹਨਾਂ ਦੇ ਮਗਰ ਭੱਜਦੇ ਨੇ ਤੇ ਤੁਸੀਂ ਵੇਖਿਆ ਕਿ ਹਰਨ ਕਿਸ ਤੇਜ਼ੀ ਦੇ ਨਾਲ ਭੱਜਦਾ ਤੇ ਕਿੰਨੀ ਕਿੰਨੀ ਵੱਡੀ ਛਲਾਂਗ ਮਾਰਦਾ ਹੈ। ਹੁਣ ਇੱਕ ਅੰਨਾ ਬੰਦਾ ਪਿਆਰਿਓ ਜਾਂ ਅੰਨਾ ਕੁੱਤਾ, ਸ਼ਿਕਾਰੀ ਕੁੱਤਾ, ਲੇਕਿਨ ਹੋਵੇ ਉਹ ਅੰਨਾ, ਉਹਨੂੰ ਨਜ਼ਰ ਨਹੀਂ ਆ ਰਿਹਾ, ਬਲਾਈਂਡ ਹੈ, ਤੇ ਉਹਨੂੰ ਤੁਸੀਂ ਹਰਨ ਮਗਰ ਦੜਾ ਦਿਓ ਤੇ ਦੇਖੋ ਨਾ ਇਹ ਕੰਮ ਉਹਦੇ ਵੱਸ ਦਾ ਹੀ ਨਹੀਂ। ਇੱਕ ਅੰਨਾ ਕੁੱਤਾ ਜਿਹੜਾ ਹੈ ਉਹਦੇ ਵੱਸ 'ਚ ਨਹੀਂ ਕਿ ਹਰਨ ਵਰਗੇ ਤੇਜ਼ ਰਫ਼ਤਾਰ ਜਾਨਵਰ ਨੂੰ ਭੱਜ ਕੇ ਫੜੇ। ਭਾਵੇਂ ਕਿੰਨੀ ਸ਼ਿਕਾਰੀ ਕੁੱਤੇ ਦੀ ਦੌੜ ਤੇਜ਼ ਹੋਵੇ, ਲੇਕਿਨ ਉਹਨੂੰ ਵੱਜ ਵੇਖੋ ਨਾ ਕਿੱਡਾ ਵੱਡਾ ਲੱਗਾ ਹੈ ਕਿ ਉਹਨੂੰ ਦਿਸਦਾ ਹੀ ਕੱਖ ਨਹੀਂ ਪਿਆ। ਪੰਜਾਬੀ ਦੇ ਵਿੱਚ ਇੱਕ ਹੋਰ ਬੜਾ ਪਿਆਰਾ ਇਸੇ ਤਰ੍ਹਾਂ ਦੀ ਅਖਾਣ, ਉਹਦਾ ਵੀ ਇਹੋ ਹੀ ਤਰਜਮਾ ਹੈ, ਓਏ ਭਈ ਅੰਨੀ ਨੂੰ ਗਿੱਧੇ ਦਾ ਚਾਅ। ਹੁਣ ਗਿੱਧਾ ਪਾਉਣ ਵਾਸਤੇ ਪਿਆਰਿਓ ਨਜ਼ਰ ਆਉਣਾ ਤੇ ਜ਼ਰੂਰੀ ਹੈ ਨਾ। ਕੋਈ ਜ਼ਨਾਨੀ ਜੋ ਗਿੱਧਾ ਪਾਉਣ ਲੱਗ ਪਵੇ ਤੇ ਉਸ ਵਿਚਾਰੀ ਨੂੰ ਨਜ਼ਰ ਨਾ ਹੁੰਦਾ ਹੋਵੇ, ਆਈਸਾਈਟ ਹੋਵੇ ਹੀ ਨਾ, ਬਿਲਕੁਲ ਬਲਾਈਂਡ ਹੋਵੇ, ਤੇ ਪਿਆਰਿਓ ਕਿਸੇ ਦੇ ਵਿੱਚ ਵੱਜ ਕੇ ਕਿਸੇ ਸ਼ੈ ਨਾਲ ਟਕਰਾ ਕੇ ਡਿੱਗ ਪਏਗੀ, ਸੱਟ ਲਵਾ ਪਵੇਗੀ। ਅੰਨੀ ਤਾਂ ਨਹੀਂ ਨਾ ਗਿੱਧਾ ਪਾ ਸਕਦੀ। ਗਿੱਧਾ ਇੱਕ ਸਾਡੇ ਦੇਸ਼ ਪੰਜਾਬ ਦਾ ਲੋਕ ਰਕਸ ਹੈ, ਇੱਕ ਲੋਕ ਨਾਚ ਹੈ। ਇਸੇ ਤਰ੍ਹਾਂ ਹੀ ਸਾਡੀ ਭੈਣ ਜਿਹੜਾ ਸਾਨੂੰ ਅਖਾਣ ਭਿਜਵਾਇਆ ਵੀ ਅੰਨੇ ਕੁੱਤੇ ਤੇ ਹਰਨਾਂ ਦੇ ਸ਼ਿਕਾਰੀ। ਆਈਸਾਈਟ ਹੈ ਕੋਈ ਨਹੀਂ, ਅੱਖੋਂ ਅੰਨੇ ਨੇ, ਭਾਵੇਂ ਸ਼ਿਕਾਰੀ ਕੁੱਤੇ ਨੇ, ਲੇਕਿਨ ਹਰਨ ਵਰਗੇ ਤੇਜ਼ ਰਫ਼ਤਾਰ ਜਾਨਵਰ ਦਾ ਸ਼ਿਕਾਰ ਉਹਨਾਂ ਦੇ ਵੱਸ 'ਚ ਨਹੀਂ। ਜੇ ਉਹਨਾਂ ਕੋਲੋਂ ਅਸੀਂ ਉਮੀਦ ਲਾ ਲਈਏ ਜਾਂ ਉਹ ਅੰਨੇ ਕੁੱਤੇ ਆਪ ਇਹ ਸੋਚਣ ਕਿ ਅਸੀਂ ਭੱਜ ਕੇ ਕਿਸੇ ਹਰਨ ਨੂੰ ਫੜ ਲਵਾਂਗੇ, ਤੇ ਇਹ ਉਹਨਾਂ ਦੀ ਖਾਮ ਖਿਆਲੀ ਤੇ ਹੋ ਸਕਦੀ ਹੈ। ਹਕੀਕਤ ਦਾ ਰੂਪ ਇਹਨੂੰ ਕਦੀ ਵੀ ਨਹੀਂ ਦਿੱਤਾ ਜਾ ਸਕਦਾ ਤੇ ਨਾ ਉਹ ਦੇ ਸਕਦੇ ਨੇ। ਸੋ ਪਿਆਰਿਓ ਕੋਈ ਅਜਿਹਾ ਬੰਦਾ ਨਿਮਾਣਾ ਜਿਹੜਾ ਕੋਈ ਬਹੁਤ ਵੱਡੀ ਚੀਜ਼ ਦੇ ਹਸੂਲ ਦਾ ਮਤਾ ਪਕਾ ਬਵੇ, ਕਿਸੇ ਐਸੀ ਚੀਜ਼ ਨੂੰ ਹਾਸਲ ਕਰਨਾ ਚਾਹੇ, ਕਿਸੇ ਐਸੇ ਕੰਮ ਨੂੰ ਕਰਨਾ ਚਾਹੇ ਜਿਹਦਾ ਇਖਤਿਆਰ ਹੀ ਨਹੀਂ ਉਹ ਰੱਖਦਾ, ਜਿਹਦੇ ਕਰਨ ਦਾ ਉਹਦੇ ਕੋਲ ਕੋਈ ਇਖਤਿਆਰ ਨਹੀਂ, ਤਾਕਤ ਨਹੀਂ, ਉਹਦੇ ਵਾਸੇ 'ਚ ਹੀ ਨਹੀਂ ਉਹ ਕੰਮ ਕਰਨਾ, ਤੇ ਖਾਸ਼ ਉਹਦੇ ਦਿਲ 'ਚ ਹੋਵੇ ਤੇ ਨਸ਼ਾ ਭੱਜੀ ਪਿਆ ਕਰੇ, ਕੋਸ਼ਿਸ਼ਾਂ ਪਿਆ ਕਰੇ, ਤੇ ਫਿਰ ਉਸ ਬੰਦੇ ਨੂੰ ਵੇਖ ਕੇ ਅਸੀਂ ਆਖਦੇ ਆ ਯਾਰ ਇਹਦੇ ਹਲ ਵੇਖੇ ਨਾ, ਇਹਦੀ ਤੇ ਇਹੀ ਮਿਸਾਲ ਹੈ ਜਿਵੇਂ ਅੰਨੇ ਕੁੱਤੇ ਤੇ ਹਰਨਾਂ ਦੇ ਮਗਰ।
ਉਹ ਬੰਦਾ ਪੁੱਛੇ ਇਹ ਵੀ ਆਪਣੇ ਮਨਸੂਬੇ ਨੂੰ ਕਦੀ ਅਮਲੀ ਜਾਮਾ ਪਹਿਨਾ ਸਕਦਾ ਹੈ? ਇਸ ਕਾਬਲ ਹੀ ਨਹੀਂ, ਇਹਦੇ ਵੱਸ 'ਚ ਹੀ ਨਹੀਂ, ਇਹਦੇ ਇਖਤਿਆਰ 'ਚ ਹੀ ਨਹੀਂ ਆਪਣੇ ਖਾਬ ਦੀ ਤਾਬੀਰ ਹਾਸਲ ਕਰਨਾ, ਤੇ ਐਵੇਂ ਫਜ਼ੂਲ ਨਸ਼ਾ ਭੱਜੀ ਪਿਆ ਕਰਦਾ। ਪਿਆਰਿਓ, ਸਾਡੇ ਇੱਕ ਹੋਰ ਵੀਰ ਸਾਡੇ ਪਰਮਾਨੈਂਟ ਵਿਊਅਰ ਨੇ, ਉਹ ਵੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਅਰਸਾ ਦਰਾਜ਼ ਤੋਂ। ਜ਼ਾਹਿਦ ਕੁਰੈਸ਼ੀ ਜੀ ਉਹਨਾਂ ਦਾ ਨਾਂ ਹੈ। ਆਜ਼ਾਦ ਕਸ਼ਮੀਰ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਆਰਿਫੇ ਖੜੀ ਉਹਨਾਂ ਦੇ ਹਮਵਤਨ ਨੇ, ਪਿੱਛੋਂ ਉੱਥੋਂ ਦੇ ਰਹਿਣ ਵਾਲੇ ਨੇ, ਖੜੀ ਸ਼ਰੀਫ ਦੇ, ਔਰ ਅਮਰੀਕਾ ਦੇ ਵਿੱਚ ਕਈ ਅਸ਼ਰਿਆਂ ਤੋਂ ਮੁਕੀਮ ਨੇ। ਉਹਨਾਂ ਵੀ ਪਿਆਰਿਓ ਸਾਨੂੰ ਆਪਣਾ ਇੱਕ ਵੀਡੀਓ ਮੈਸੇਜ ਭੇਜਿਆ, ਬੜਾ ਹੀ ਪਿਆਰਾ, ਔਰ ਕੁਝ ਅਖਾਣ ਵੀ ਭਿਜਵਾਏ ਨੇ। ਉਹ ਇਨਸ਼ਾਅੱਲਾ ਅਸੀਂ ਕੱਲ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਆਓ ਹੁਣ ਚੱਲੀਏ ਤੁਹਾਡੇ ਸਵਾਲਾਤ ਤੇ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਪਿਆਰਿਓ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ ਮੇਲਾ ਨਿਊਜ਼। ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल मेले नू चलिए अस्सलाम वालेकुम जनाब बाजवा साहब। जी बिस्मिल्लाह जी। डॉक्टर साहब वालेकुम सलाम जनाब, खैरी आओ जी, की हाल चाल है? ठीक ਅੱਲਾਹ हो? ਪਾਕ ਦਾ ਇਹਸਾਨ ਹੈ ਜੀ, ਤੁਹਾਡੀਆਂ ਦੁਆਵਾਂ ਜਨਾਬ, हाँ जी। ਬਜ਼ੁਰਗਾਂ ਦੀਆਂ। ਬਾਬਾ ਜੀ ਗੱਲ ਇਹ ਵੇ ਬਾਜਵਾ ਸਾਹਿਬ ਕਿ ਵੇਖੋ ਨਾ, ਥੋੜੀ ਜੀ ਜਿਹੜੀ ਹਮਸਾਇਆਂ ਨਾਲ ਸਾਡੀ ਕਸ਼ੀਦਗੀ ਜੀ ਹੋਈ ਏ ਹੈ ਜੀ, ਉਹਦੀ ਆਵਾਜ਼ਾਰੀ ਤੇ ਹੈ ਨਾ ਜਨਾਬ, ਤੇ ਬਾਕੀ ਅੱਲਾਹ ਪਾਕ ਦਾ ਕਰਮ ਹੈ, ਸਭ ਠੀਕ ਹੈ। ਲੇਕਿਨ ਇਹ ਬੜਾ ਦੁੱਖ ਹੈ ਕਿ ਤੁਸੀਂ ਫਰਮਾਉਂਦੇ ਹੁੰਦੇ ਹੋ ਵੀ ਹਮਸਾਏ ਬਦਲੇ ਨਹੀਂ ਜਾ ਸਕਦੇ। हाँ जी हाँ जी ਦੇਖੋ ਨਾ ਜੀ, ਰਿਸ਼ਤੇਦਾਰੀ ਬੰਦਾ ਕਿਤੇ ਕਰਦਾ ਹੈ, ਨਾ ਪਸੰਦ ਆਵੇ ਛੱਡ ਵੀ ਛੱਡਦਾ ਹੈ, हाँ जी हाँ जी ਲੇਕਿਨ ਹੁਣ ਕੰਧ ਤੇ ਕੰਧ ਸਾਡੀ ਸਾਂਝੀ ਰਹਿਣੀ ਹੈ ਇੰਡੀਆ ਦੇ ਨਾਲ। हाँ जी, वो तो बिल्कुल यही गल है। तो दूजा वारिस शाह ने कहा कि सहज वसदियां जेड़ ना भला कोई, ਆਹ बुरा कम नहीं होर फतूर जिया। ਆਹ ਫਤੂਰ ਇਧਰੋਂ ਹੋਵੇ ਜਾਂ ਉਧਰੋਂ ਹੋਏ, ਨੁਕਸਾਨ ਦੋਵਾਂ ਤਰ੍ਹਾਂ ਦਾ ਹੁੰਦਾ ਹੈ। ਦੋਵਾਂ ਦਾ ਜੀ। ਤੇ ਇਸ ਵਾਸਤੇ ਅਸੀਂ ਤੇ ਆਨੇ ਆ ਵੀ ਇਹ ਜਿਹੜਾ ਗਲ ਚੱਟ ਕੇ ਜੀਣ, ਇੱਕ ਦੂਜੇ ਨੂੰ ਸਮਝਣ, ਤੇ ਨਾਲੇ ਜੰਗ ਕਦੀ ਕਿਸੇ ਨਹੀਂ ਜਿੱਤੀ, ਵਾਹ ਜੰਗ ਹੀ ਸਾਰਿਆਂ ਨੂੰ ਜਿੱਤਦੀ ਹੈ। ਵਾਹ ਦੋ ਵਾਹ ਜੰਗੀਆਂ ਵੱਡੀਆਂ ਜੰਗਾਂ ਹੋਈਆਂ, ਜੰਗੇ ਅਜ਼ੀਮ ਜਿਨ੍ਹਾਂ ਨੂੰ ਆਂਦੇ ਨੇ, ਹਾਂਜੀ, ਪਹਿਲੀ ਤੇ ਦੂਜੀ। ਉਹਦੇ 'ਚ ਕੋਈ 1.5 ਪੌਣੇ 2 ਕਰੋੜ, ਕੋਈ ਆਂਦਾ 2.5 ਕਰੋੜ ਬੰਦਾ ਮਰਿਆ। ਆ ਜੀ ਤੇ ਅਖੀਰ ਮੇਜ਼ ਤੇ ਬਹਿ ਕੇ ਸੁਲਹ ਹੋਈ ਔਰ ਕਰਨੀ ਪਈ। ਹਾਂ ਤੇ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਪਿੱਛੇ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ, ਜੀ ਯਾਨੀ ਮਦਾਰੀ ਕੁਝ ਹੋਰ ਕਰ ਰਿਹਾ ਹੁੰਦਾ ਹੈ ਤੇ ਅਗਲਿਆਂ ਲੋਕਾਂ ਨੂੰ, ਵੇਖਣ ਵਾਲਿਆਂ ਨੂੰ ਕੁਝ ਹੋਰ ਸਮਝ ਆ ਰਹੀ ਹੁੰਦੀ, ਨਜ਼ਰ ਕੁਝ ਹੋਰ ਆ ਰਿਹਾ। ਨਜ਼ਰ ਕੁਝ ਹੋਰ ਆ ਰਿਹਾ ਹੁੰਦਾ ਹੈ। ਤੇ ਅੱਲਾ ਕਰੇ ਇਹੋ ਜੀ ਗੱਲ ਹੋਏ ਜਿਹੜੀ ਮੈਂ ਹੁਣ ਕੀਤੀ ਹੈ। ਜੀ ਜੀ ਹਾਂਜੀ। ਤੇ ਵੈਸੇ ਮੇਰਾ ਵੀ ਯਕੀਨ ਹੈ ਕਿ ਇਹ ਹੀ ਹੋਏਗਾ ਜੋ ਮੈਂ ਹੁਣ ਆਖਿਆ ਹੈ। ਜੀ ਜੀ। ਤੋ ਅੱਲਾ ਖੈਰ ਕਰੇ ਜੀ। ਅਸੀਂ ਖੁਸ਼ ਹਾਂ ਭਈ, ਅੱਲਾ ਖੈਰ ਕਰੇ, ਤੇ ਆਸ ਕਰਨੇ ਆ, ਦੁਆਵਾਂ ਕਰਨੇ ਆ ਕਿ ਦੋਵੇਂ ਪਾਸੇ ਖੈਰ ਰਵੇ। ਆਮੀਨ ਹਾਂਜੀ। ਤੇ ਝਗੜਾ ਝਾਂਜਾ ਜ਼ਿਆਦਾ ਨਾ ਵਧੇ। ਨਾ ਵਧੇ। ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਨੇ, ਸਾਡੇ ਮੁਸਤਕਿਲ ਜਨਾਬ ਦਰਸ਼ਕ ਨੇ, ਉਹਨਾਂ ਦਾ ਨਾਂ ਹੈ ਜੀ ਚੌਧਰੀ ਅਬਾਸ ਅਲੀ, ਜੀ ਜੀ। ਲਾਲਾ ਮੂਸਾ ਦੇ ਰਹਿਣ ਵਾਲੇ ਨੇ। ਉਹਨਾਂ ਜਨਾਬ ਪਹਿਲੇ ਤੇ ਇੱਕ ਲਫ਼ਜ਼ ਪੰਜਾਬੀ ਦਾ ਸਲੋਤਰੀ ਲਫ਼ਜ਼ ਹੈ, ਉਹਨਾਂ ਆਖਿਆ ਜੀ ਇਹਦਾ ਤਰਜਮਾ ਕੀ ਹੈ, ਇਹ ਬਾਜਵਾ ਸਾਹਿਬ ਤੋਂ ਪੁੱਛ ਕੇ ਸਾਨੂੰ ਦੱਸੋ। ਸਲੋਤਰੀ ਵੀ ਜਾਂ ਸਲੋਤਰਖਾਨਾ ਵੀ ਅਸੀਂ ਸੁਣਦੇ ਹੁੰਦੇ ਸਨ ਲਫ਼ਜ਼, ਤੇ ਇਹਦਾ ਜਨਾਬ ਕੀ ਤਰਜਮਾ ਹੈ? ਗੱਲ ਇਹ ਹੈ ਜੀ ਵੀ ਇਹ ਜਿਹੜਾ ਨਾ ਪੁਰਾਣੇ ਜ਼ਮਾਨੇ 'ਚ ਇਹ ਜਿਹੜੇ ਪਿੰਡਾਂ ਸ਼ੀਨਾਂ 'ਚ ਕਿਤੇ ਨਾ ਯੂਨੀਅਨ ਕੌਂਸਲਾਂ 'ਚ ਦਫ਼ਤਰ ਹੁੰਦੇ ਸਨ ਬਣੇ ਡੰਗਰਾਂ ਦੇ ਛੋਟੇ ਮੋਟੇ ਰੋਗਾਂ ਦੇ ਇਲਾਜ ਲਈ। ਜੀ।
ਹਾਂਜੀ ਇੱਕ ਤੇ ਵੱਡੇ ਹਸਪਤਾਲ ਹੁੰਦੇ ਨੇ ਨਾ ਜਿਹੜੇ ਵੈਟਰਨਰੀ ਹਸਪਤਾਲ ਸ਼ਹਿਰਾਂ ਦੇ ਵਿੱਚ, ਜੀ 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 ਤੇ ਪਿੰਡਾਂ 'ਚ ਵੀ ਯੂਨੀਅਨ ਕਾਉਂਸਲ ਦੀ ਲੈਵਲ ਤੇ ਨਾ, ਤੇ ਉਹ ਇੱਕ ਉੱਥੇ ਮਾੜਾ ਜਿਹਾ ਇੱਕ ਬੰਦਾ ਹੁੰਦਾ ਸੀ ਡਾਕਟਰ ਜਿਹਾ, ਉਹ ਜਿਹੜਾ ਉਹਨਾਂ ਨੂੰ ਕੋਈ ਮਤਲਬ ਇਹ ਕਿਸੇ ਨੇ ਖੱਸੀ ਕਰਾਉਣਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਹੈ, ਬਿਮਾਰ ਡੰਗਰ ਹੋ ਜਾਂ ਗਿਆ। ਕੋਈ ਡੰਗਰ ਬਿਮਾਰ ਹੋ ਗਿਆ, ਘੋੜਾ ਬਿਮਾਰ ਹੋ ਗਿਆ ਕਿਸੇ ਟਾਂਗੇ ਵਾਲੇ ਦਾ, ਤੇ ਉਹ ਉੱਥੇ ਲੈ ਜਾਂਦਾ ਸੀ ਤੇ ਉਹਨੂੰ ਉਸ ਹਸਪਤਾਲ ਨੂੰ ਸਲੋਤਰ ਖਾਨਾ ਆਂਦੇ ਸਨ। ਅਜੀਬ ਬਿਲਕੁਲ। ਔਰ ਉਹ ਜਿਹੜਾ ਡਾਕਟਰ ਸੀ ਉਹਨੂੰ ਉਸ ਜ਼ਮਾਨੇ 'ਚ ਸਲੋਤਰੀ ਆਂਦੇ ਸਨ। ਵਾਹ ਯਾਨੀ ਵੈਟਰਨਰੀ ਡਾਕਟਰ ਦਾ ਪੰਜਾਬੀ ਤਰਜਮਾ ਸਲੋਤਰੀ ਬਣਿਆ। ਸਲੋਤਰੀ। ਹਾਂਜੀ ਤੇ ਇਹ ਬਾਜਵਾ ਸਾਹਿਬ ਸਾਡੇ ਜਿਹੜੇ ਵੀਰ ਨੇ ਹੂੰ ਚੌਧਰੀ ਅਬਾਸ ਅਲੀ, ਇਹਨਾਂ ਹਾਂਜੀ। ਨਾਲ ਜਨਾਬ ਇੱਕ ਅਖਾਨ ਵੀ ਭੇਜਿਆ ਹੈ। ਹਾਂਜੀ ਹਾਂਜੀ ਅਖਾਨ ਜਨਾਬ ਇਸ ਤਰ੍ਹਾਂ ਹੈ, ਵੀ ਨਗਰ ਵਸਦੇ ਭਲੇ ਹਾਂਜੀ ਤੇ ਜੋਗੀ ਚੱਲਦੇ ਭਲੇ। ਹਾਂਜੀ ਨਗਰ ਆਂਦੇ ਨੇ ਪਿੰਡਾਂ ਨੂੰ ਜੀ ਕਿ ਜੋਗੀ ਜਿਹੜਾ ਨਾ ਆਂਦੇ ਨੇ ਫਲਾਣੇ ਦਾ ਜੋਗੀ ਵਾਲਾ ਫੇਰਾ ਹੈ, ਦੁਨੀਆ ਤੇ ਬੰਦੇ ਦਾ ਵੀ ਜੋਗੀ ਵਾਲਾ ਫੇਰਾ ਹੈ। ਵਾਹ ਵਾਹ ਵਾਹ। ਤੇ ਜੋਗੀ ਨੇ ਮੰਗਣ ਲਈ ਆਉਣਾ ਹੈ, ਫੇਰਾ ਮਾਰਨਾ ਹੈ, ਸਦਾ ਲਾਣੀ ਹੈ, ਕਿਸੇ ਕੋਈ ਦਿੱਤਾ ਹੈ ਤੇ ਠੀਕ ਹੈ, ਕਿਸੇ ਨਹੀਂ ਵੀ ਦਿੱਤਾ ਤੇ ਉਹ ਅਗਲੇ ਦੁਆਰੇ ਟੁਰ ਗਿਆ ਹੈ। ਹਾਂਜੀ ਤੇ ਉਹਨੇ ਕਿਹੜਾ ਉੱਥੇ ਪਿੰਡ 'ਚ ਉਹਨਾਂ ਦੇ ਨਾਲ ਕੋਈ ਹਿੱਸਾ ਵੰਡਾਣਾ ਹੁੰਦਾ ਹੈ। ਆਹ ਹਾਂਜੀ ਉਹਨੇ ਤੇ ਸਦਾ ਲਾਣੀ ਹੈ, ਅਗਲੇ ਵਾਸਤੇ ਭਲੇ ਦੀ ਦੁਆ ਕਰਨੀ ਹੈ। ਜੇ ਕੋਈ ਪੱਲੇ ਪਾਇਆ ਕਿਸੇ ਦੇ ਛੜਿਆ, ਨਹੀਂ ਤੇ ਉਹ ਟੁੱਟ ਜਾਂਦੇ ਨੇ। ਉਹਨੇ ਅੱਛਾ ਜੀ ਅੱਲਾ ਤੁਹਾਡੇ ਨਗਰ ਨੂੰ ਵਸਾਉਂਦਾ ਰਹੇ, ਨਗਰ ਵਸਦਾ ਰਵੇ ਤੇ ਅਸੀਂ ਨਗਰ ਵਸਦੇ ਭਲੇ ਤੇ ਅਸੀਂ ਜਨਾਬ ਜੋਗੀ ਜਾਂਦੇ ਭਲੇ। ਵਾਹ ਵਾਹ। ਹਾਂਜੀ ਤੋ ਇਹਦੇ ਹੀ ਦੱਸਿਆ ਗਿਆ ਕਿ ਮਤਲਬ ਇਹ ਦੁਨੀਆ ਦਾ ਜਿਹੜਾ ਫੇਰਾ ਹੈ ਨਾ ਬੜਾ ਆਰਜ਼ੀ ਜਿਹਾ ਹੈ। ਔਰ ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਜਿਵੇਂ ਜੋਗੀ ਬਾਹਰੋਂ ਮੰਗਣ ਆਇਆ ਕਿਸੇ ਪਿੰਡ ਦੇ ਵਿੱਚ, ਹਾਂਜੀ, ਤੇ ਉਹ ਆ ਕੇ ਤੇ ਸਾਰੀਆਂ ਗਲੀਆਂ 'ਚ ਫਿਰ ਫੁਰ ਕੇ ਤੇ ਅਖੀਰ ਉਹਨੂੰ ਛੱਡ ਕੇ, ਹਾਂਜੀ, ਤੇ ਉਹ ਅਗਲੇ ਪਿੰਡ ਟੁਰ ਜਾਂਦਾ ਹੈ। ਜਿਹੜੇ ਸਾਡੇ ਨਾਥ ਜੋਗੀਆਂ ਦਾ ਸਿਲਸਿਲਾ ਸੀ ਨਾ, ਜੀ ਜੀ ਜਿਨ੍ਹਾਂ ਦਾ ਟਿੱਲਾ ਬਾਲਨਾਥ ਜਿਹੜਾ ਹੈ, ਜੀ ਜੀ ਹਾਂਜੀ। ਇਹਨਾਂ ਦੇ ਜਿਹੜੇ ਟੀਚੇ ਸਨ ਨਾ ਮੰਗਣ ਦੇ, ਉਹ ਇਹ ਸਨ ਕਿ ਸਿਰਫ ਜੁਮੇਰਾਤ ਨੂੰ ਮੰਗਣ ਜਾਂਦੇ ਸਨ। ਵਾਹ ਵਾਹ। ਇੱਕ ਦਿਨ ਮੰਗਣ ਜਾਣਾ ਹੈ ਤੇ ਪੱਕਾ ਭੋਜਨ ਲੈਣਾ ਹੈ। ਹਾਂ ਰੋਟੀ ਦੇ ਦਿਓ, ਮੰਨੀ ਜਾਂਦੇ ਨੇ ਪੂਰੀ ਰੋਟੀ ਨੂੰ ਖੰਨੀ, ਅੱਧੀ ਰੋਟੀ ਨੂੰ ਚੱਪਾ ਚੌਥੇ ਹਿੱਸੇ ਨੂੰ, ਕਿ ਕੋਈ ਅੱਧੀ ਰੋਟੀ ਦੇ ਦੇ, ਕੋਈ ਚੱਪਾ ਦੇ ਦੇ, ਕੋਈ ਪੂਰੀ ਰੋਟੀ ਦੇ ਦੇ। ਉਹਨਾਂ ਉਹ ਰੋਟੀਆਂ ਇਕੱਠੀਆਂ ਕਰਕੇ ਤੇ ਵਾਪਸ ਆ ਜਾਣਾ। ਤੇ ਉਹਨਾਂ ਦੇ ਗੁਰੂ ਦਾ ਇਹ ਹੁਕਮ ਸੀ ਕਿ ਇਹ 7 ਦਿਨ ਤੁਸੀਂ ਪਾਣੀ 'ਚ ਭਿਉਂ ਕੇ ਖਾਂਦਿਆਂ ਰਹਿਣਾ। ਵਾਹ ਵਾਹ। ਜਦੋਂ ਪਿੰਡ 'ਚ ਨਗਰ ਜਾ ਕੇ ਸਦਾ ਲਾਣੀ ਹੈ, ਨਜ਼ਰ ਉੱਚੀ ਨਹੀਂ ਰੱਖਣੀ, ਕਿਸੇ ਦਰਵਾਜ਼ੇ ਤੋਂ ਅੰਦਰ ਪੈਰ ਨਹੀਂ ਪਾਣਾ, ਕੋ ਆਖੇ ਵੀ ਤੇ ਅੰਦਰ ਪੈਰ ਨਹੀਂ ਪਾਣਾ। ਵਾਹ ਵਾਹ। ਤੇ ਉਹ 7 ਦਿਨ ਜਿਹੜਾ ਫਿਰ ਆਪਣੇ ਆਸਤਾਨੇ ਦੇ ਬਹਿ ਕੇ ਉਹ ਮੰਗ ਕੇ ਲਿਆਂਦੀਆਂ ਰੋਟੀਆਂ, ਨਫਸ ਮਾਰਨ ਦਾ ਇੱਕ ਹੈ ਸੀ ਤਰੀਕਾ, ਉਹਨਾਂ ਨੂੰ ਭਿਉਂ ਕੇ। ਇਹ ਵੀ ਕੋਈ ਪਤਾ ਨਹੀਂ ਕਿ ਇਹ ਕਿਹਦੀ ਪਕਾਈ ਹੋਈ ਹੈ ਤੇ ਇਹ ਕਿਹਦੀ ਪਕਾਈ ਹੋਈ ਹੈ। ਹਾਂਜੀ ਤੋ ਇਹ ਇਹਨਾਂ ਦਾ ਜਿਹੜਾ ਜੋਗੀਆਂ ਦਾ, ਨਾਥ ਜੋਗੀਆਂ ਦਾ ਜਿਹੜਾ ਟੀਚਾ ਸੀ ਨਾ, ਜਿਹੜਾ ਉਹ ਦੱਸਦੇ ਸਨ, ਹਾਂਜੀ, ਉਹ ਮੰਗਣ ਤੇ ਇਹ ਹੀ ਸੀ ਨਾ ਹਫ਼ਤੇ ਬਾਅਦ ਜੁਮੇਰਾਤ ਨੂੰ ਜਾਣਾ। ਔਰ ਉਹ ਪੱਕਾ ਭੋਜਨ ਹੀ ਲੈਂਦੇ ਸਨ, ਹੋਰ ਕੋਈ ਪੈਸਾ ਨਹੀਂ ਉਹਨਾਂ ਲੈਣਾ, ਕੋਈ ਦਾਣਾ ਨਹੀਂ ਲੈਣਾ, ਕੋਈ ਕੱਪੜਾ ਨਹੀਂ ਕਿਸੇ ਕੋਲ ਲੈਣਾ। ਹੁਣ ਤੇ ਸਭ ਕੁਝ ਹੀ ਮੰਗੀ ਜਾਂਦੇ ਨਾ। ਇਹ ਜਿਹੜਾ ਬਾਜਵਾ ਸਾਹਿਬ ਉਹਨਾਂ ਦੇ ਗੁਰੂ ਅਸਲ ਵਿੱਚ ਉਹਨਾਂ ਨੂੰ ਸਬਰ ਦਾ ਤੇ ਦੁਨੀਆ ਦੇ ਨਾਲ ਬੇਰਗਬਤੀ ਦਾ, ਸੰਤੋਖ ਦਾ ਸਬਕ ਦਿੰਦੇ ਸਨ। ਹਾਂਜੀ ਹਾਂਜੀ। ਔਰ ਉਹ ਔਖੀਆਂ ਥਾਵਾਂ 'ਤੇ ਬਹਿੰਦੇ ਸਨ ਜਾ ਕੇ, ਜਿੱਥੋਂ ਪਾਣੀ ਵੀ ਦੂਰੋਂ ਲਿਆਉਣਾ ਹੋਵੇ ਤੇ ਬੰਦੇ ਨੂੰ ਖੇਚਲ ਕਰਨੀ, ਬਹੁਤਾ ਸਰੀਰ ਥੱਕੇ, ਹਾਂਜੀ, ਤਾਂ ਕਿ ਉਹਦੇ ਅੰਦਰ ਕਿਸੇ ਕਿਸਮ ਦਾ ਸ਼ੈਤਾਨੀ ਅਮਰ ਜਿਹੜਾ ਹੈ ਜਾਂ ਉਹ ਸਿਰ ਨਾ ਚੁੱਕੇ। ਲਓ ਜੀ ਚੌਧਰੀ ਅਬਾਸ ਅਲੀ ਸਾਹਿਬ, ਤੁਹਾਡਾ ਜਿਹੜਾ ਸਵਾਲ ਸੀ, ਜਿਹੜਾ ਤੁਸੀਂ ਲਫ਼ਜ਼ ਭਿਜਵਾਇਆ, ਉਹਦਾ ਵੀ ਬੜਾ ਹੀ ਸੋਹਣਾ ਬਾਜਵਾ ਸਾਹਿਬ ਨੇ ਤਰਜਮਾ ਤੁਹਾਨੂੰ ਦੱਸਿਆ। ਉਹਦਾ ਮਤਲਬ ਹੁੰਦਾ ਹੈ ਵੈਟਰਨਰੀ ਡਾਕਟਰ ਸਲੋਤਰੀ ਦਾ, ਤੇ ਸਲੋਤਰਖਾਨਾ ਛੋਟੇ ਡੰਗਰ ਹਸਪਤਾਲ ਨੂੰ ਆਖਦੇ ਨੇ। ਦੂਸਰਾ ਜਿਹੜਾ ਤੁਸੀਂ ਅਖਾਨ ਭਿਜਵਾਇਆ, ਉਹਦੀ ਵੀ ਬੜੀ ਸੋਹਣੀ ਵੰਡ ਕੀਤੀ ਹੈ ਬਾਜਵਾ ਸਾਹਿਬ ਨੇ। ਅਸੀਂ ਅਕਸਰ ਜੋ ਆਖਦੇ ਹਾਂ, ਇਹ ਫਿਕਰਾ ਅਕਸਰ ਤੁਸੀਂ ਸੁਣਿਆ ਹੋਣਾ ਆਪਣੇ ਆਲੇ ਦੁਆਲੇ ਵੱਡਿਆਂ ਕੋਲੋਂ, ਬਜ਼ੁਰਗਾਂ ਸਿਆਣਿਆਂ ਕੋਲੋਂ, ਭਈ ਬੰਦੇ ਦਾ ਜੋਗੀ ਵਾਲਾ ਫੇਰਾ। ਯਾਨੀ ਇਹ ਦੁਨੀਆ ਜਿਹੜੀ ਹੈ ਪੂਰੀ, ਇਹਨੂੰ ਅਗਰ ਅਸੀਂ ਇੱਕ ਨਗਰ ਸਮਝ ਲਈਏ, ਇੱਕ ਆਬਾਦੀ ਸਮਝ ਲਈਏ, ਇੱਕ ਸ਼ਹਿਰ, ਇੱਕ ਵਸੋਂ ਸਮਝ ਲਈਏ, ਡੇਰਾ, ਤੇ ਬੰਦਾ ਇਸੇ ਤਰ੍ਹਾਂ ਹੀ ਇਸ ਦੁਨੀਆ 'ਚ ਆਉਂਦਾ ਜਿਵੇਂ ਜੋਗੀ ਗਦਾਗਰ ਸਦਾ ਲਾਣ ਵਾਲਾ ਫਕੀਰ ਆਉਂਦਾ ਨਾ ਜੀ, ਤੇ ਉਹ ਮੰਗ ਕੇ ਗਲੀਆਂ ਫਿਰ ਕੇ ਚਾਰ ਜੋ ਉਹਦੀ ਝੋਲੀ 'ਚ ਪੈਂਦਾ, 4 5 10 ਘਰਾਂ ਅੱਗੇ ਸਦਾ ਲਾ ਕੇ ਤੇ ਉਹ ਫਿਰ ਆਪਣੇ ਰਾਹ ਪੈਂਦਾ। ਇਸ ਅਖਾਨ 'ਚ ਦੱਸਿਆ ਇਹ ਗਿਆ ਹੈ ਦੂਜਾ ਸਾਨੂੰ ਕਿ
ਸ਼ਹਿਰ ਜਾਂ ਨਗਰ ਜਿਹੜੇ ਨੇ ਉਹ ਵਸਦੇ ਹੀ ਸੋਹਣੇ ਲੱਗਦੇ ਨੇ, ਤੇ ਜੋਗੀ ਜਿਹੜੇ ਨੇ ਜਾਂ ਗਦਾਗਰ ਜਾਂ ਫਕੀਰ ਉਹ ਹੁਣ ਉੱਥੇ ਪੜਾਂ ਹੀ ਪਾ ਲੈਣੀਆਂ, ਉੱਥੇ ਬਹਿ ਹੀ ਜਾਣ, ਧਰਨਾ ਹੀ ਦੇ ਦੇਣ, ਤੇ ਇਹ ਸੋਹਣਾ ਵੀ ਨਹੀਂ ਲੱਗਦਾ। ਜੋਗੀ ਨੂੰ ਇਹ ਹੀ ਫੱਬਦਾ ਕਿ ਉਹ ਮੰਗੇ ਸਦਾ ਲਾਏ, ਆਪਣੀ ਝੋਲੀ 'ਚ ਜੋ ਪੈਂਦਾ ਪਾਏ, ਤੇ ਅਗਾਂ ਆਪਣੇ ਘਰ ਪਿਛਾਂ ਪਰਤ ਜਾਏ, ਜਾਂ ਅੱਗੋਂ ਕਿਸੇ ਹੋਰ ਨਗਰ ਜਾ ਕੇ ਫਿਰ ਆਪਣਾ ਕੰਮ ਜਿਹੜਾ ਇਹੋ ਹੀ ਗਦਾਗਰੀ ਵਾਲਾ ਕਿਤੇ ਹੋਰ ਜਾ ਕਰੇ। ਕਿਸੇ ਇੱਕ ਹੀ ਪਿੰਡ ਉਹਨੂੰ ਵਸੋਂ ਹੀ ਨਹੀਂ ਕਰ ਲੈਣੀ ਚਾਹੀਦੀ, ਨਾ ਉਹਨੂੰ ਇਹ ਫੱਬਦਾ। ਬਾਜਵਾ ਸਾਹਿਬ ਸੰਭੜਿਆਲ ਵਸਦੇ ਨੇ ਕੈਸਰ ਮਹਿਮੂਦ ਬੱਟ ਸਾਹਿਬ, ਜੀ 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 ਸਾਡੇ ਬੜੇ ਪਿਆਰੇ ਸੰਗੀ ਨੇ, ਸਾਥੀ ਨੇ ਜਨਾਬ, ਸਾਡਾ ਪ੍ਰੋਗਰਾਮ ਵਹਿੰਦੇ ਨੇ ਬੜੇ ਸ਼ੌਕ ਨਾਲ। ਜੀ ਜੀ ਉਹਨਾਂ ਅਖਾਣ ਭਿਜਵਾਇਆ ਹੂੰ ਵੀ ਰਿੱਛਾਂ ਦੇ ਵੱਲ ਕਲੰਦਰ ਹੀ ਜਾਣਦੇ ਨੇ। ਹਾਂਜੀ, ਰਿੱਛਾਂ ਦੇ ਵਾਲ ਕਲੰਦਰ ਜਾਣਦੇ ਨੇ ਜਾਂ ਰਿੱਛਾਂ ਦੇ ਘੋਲ ਕਲੰਦਰ ਜਾਣਦੇ ਨੇ? ਜੀ ਜੀ ਹਾਂਜੀ ਜੀ ਜੀ ਕਿ ਰਿੱਛ ਆਪਸ 'ਚ ਘੁਲਦੇ ਵੀ ਨੇ ਨਾ। ਹਾਂ, ਹਾਂ। ਹਾਂਜੀ, ਔਰ ਉਹਨਾਂ ਦੇ ਜਿਹੜੇ ਘੋਲ ਦਾ ਸਾਰਾ ਉਹ ਸਿਲਸਿਲਾ ਹੈ, ਉਹਨਾਂ ਨੂੰ ਕਲੰਦਰਾਂ ਨੂੰ ਹੀ ਪਤਾ ਹੁੰਦਾ ਹੈ। ਹਾਂ ਇਹਦਾ ਮਤਲਬ ਇਹ ਵੇ ਕਿ ਜਿਹੜਾ ਕੋਈ ਸ਼ੈ ਕਿਸੇ ਦਾ ਐਕਸਪਰਟ ਹੁੰਦਾ ਹੈ ਨਾ, ਉਸ ਕੰਮ ਦਾ ਮਾਹਿਰ ਹੁੰਦਾ ਹੈ, ਵਾਹ। ਉਹ ਹੀ ਆਪਣੇ ਕੰਮ ਨੂੰ ਚੰਗਾ ਕਰ ਸਕਦਾ ਹੈ। ਯਾਨੀ ਤੁਸੀਂ ਸਮਝ ਲਓ ਕਿ ਇੱਕ ਬੰਦਾ ਅਨਸਿੱਖ ਹੈ, ਇੱਕ ਕੰਮ ਬੰਦਾ ਮਿਸਤਰੀਆਂ ਦਾ ਕੰਮ ਜਾਣਦਾ ਹੀ ਨਹੀਂ, ਹਾਂ ਜਾਂ ਉਹ ਸਾਰੀ ਜਾਣਦਾ ਹੀ ਨਹੀਂ। ਜੀ ਜੀ ਅੱਛਾ, ਤੇ ਉਹ ਡਹਿ ਪਏਗਾ ਇੱਟਾਂ ਲਾਉਣ, ਤੇ ਉਹਦੇ ਕੋਲੋਂ ਇੱਟਾਂ ਕਦੀ ਸਿੱਧੀਆਂ ਲੱਗਣੀਆਂ ਹੀ ਨਹੀਂ। ਹਾਂ ਹਾਂਜੀ, ਤੇ ਜਿਹਦਾ ਜਿਹੜਾ ਕੰਮ ਹੁੰਦਾ ਨਾ ਉਹ ਉਹਨੂੰ ਸੋਹਣਾ ਲੱਗਦਾ ਹੈ। ਵਾਹ ਹਾਂਜੀ, ਵਾਹ ਤੇ ਜਿਸ ਤਰ੍ਹਾਂ ਉਹ ਉਰਦੂ 'ਚ ਵੀ ਆਂਦੇ ਨੇ, ਜਿਸ ਕਾ ਕਾਮ ਉसी को साजे और करे तो ਡੀਂਗਾ ਬਾਜੇ। ਹਾਂ ਹਾਂਜੀ, ਡੀਂਗਾ ਯਾਨੀ ਡਿੰਗੇ ਨੂੰ ਡੀਂਗਾ ਕਰਕੇ ਉਰਦੂ ਬਣਾ ਲਿਆ, ਹਾਂ। ਇੰਜ ਹੀ ਬਣੀ ਹੈ ਉਰਦੂ। ਹਾਂਜੀ, ਵਾਹ ਵਾਹ ਅੱਛਾ। ਤੋ ਇਹਦੇ 'ਚ ਵੀ ਇਹ ਦੱਸਦਾ ਵੀ ਰਿੱਛਾਂ ਦੇ ਘੋਲ ਕਲੰਦਰ ਹੀ ਜਾਣਦੇ ਨੇ ਵੀ ਇਹ ਜਿਹੜੇ ਵੀ ਮਤਲਬ ਇਸ ਤਰ੍ਹਾਂ ਦੇ ਕੰਮ ਨੇ ਨਾ, ਉਹ ਮਤਲਬ ਇਹ ਕਿ ਕੋਈ ਵੀ ਕੰਮ ਜਿਹੜਾ ਹਾਂ ਹਾਂਜੀ ਉਹਨੂੰ ਉਹਦਾ ਜਿਹੜਾ ਕਰੂ, ਉਹਦਾ ਜਿਹੜਾ ਮਾਹਿਰ ਹੈ ਉਹਦੇ ਕਰਨ ਵਾਲਾ, ਉਹ ਹੀ ਸਮਝਦਾ ਹੈ। ਲਓ ਜੀ, ਕੈਸਰ ਮਹਿਮੂਦ ਬੱਟ ਸਾਹਿਬ, ਬਾਜਵਾ ਸਾਹਿਬ ਨੇ ਤੁਹਾਡਾ ਜਿਹੜਾ ਅਖਾਣ ਤੁਸਾਂ ਭਿਜਵਾਇਆ ਹੈ, ਉਹਦਾ ਵੇਖੋ ਕਿੱਡਾ ਸੋਹਣਾ ਜਵਾਬ ਦਿੱਤਾ ਹੈ, ਤਰਜਮਾ ਸਾਨੂੰ ਦੱਸਿਆ ਵੀ ਜਿਹੜਾ ਜਿਸ ਕੰਮ ਦਾ ਐਕਸਪਰਟ ਹੁੰਦਾ, ਮਾਹਿਰ ਹੁੰਦਾ, ਉਹ ਹੀ ਉਸ ਕੰਮ ਨੂੰ ਚੱਜ ਨਾਲ ਕਰ ਸਕਦਾ ਹੈ। ਵੇਖੋ ਨਾ, ਰਿੱਛ ਇੱਕ ਖੂਨਖਾਰ ਦਰਿੰਦਿਆਂ ਦੇ ਵਿੱਚ ਹੀ ਆਉਂਦਾ ਨਾ ਜੀ, ਇੱਕ ਅਜਿਹਾ ਜਾਨਵਰ ਹੈ ਜਿਹੜਾ ਦਰਿੰਦਿਆਂ ਦੇ ਵਿੱਚ ਹੀ ਸ਼ੁਮਾਰ ਹੁੰਦਾ ਹੈ। ਅਸੀਂ ਉਹਦੇ ਨੇੜੇ ਨਹੀਂ ਡਰਦੇ ਹੁੰਦੇ, ਲੇਕਿਨ ਕਲੰਦਰ ਸਾਡੇ ਪੰਜਾਬ ਵਿੱਚ ਅਜਿਹੇ ਲੋਕਾਂ ਨੂੰ ਆਖਦੇ ਨੇ, ਇਹ ਉਹ ਜ਼ਾਤ ਹੈ ਜਿਹੜੇ ਰਿੱਛ ਪਾਲਦੇ ਨੇ, ਬਾਂਦਰ ਰਿੱਛ ਪਾਲ ਕੇ ਫਿਰ ਉਹਨਾਂ ਦੀ ਮਦਾਰੀ ਤਮਾਸ਼ਾ ਲਾ ਕੇ ਤੇ ਪੈਸੇ ਕਮਾਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਕਲੰਦਰ ਆਖਿਆ ਜਾਂਦਾ ਹੈ। ਹੁਣ ਤੁਸੀਂ ਦੇਖੋ ਨਾ ਕਿ ਕਲੰਦਰ ਛੋਟਾ ਜਿਹਾ ਬੱਚਾ ਫੜ ਕੇ ਲਿਆਉਂਦੇ ਨੇ ਪਹਾੜਾਂ ਤੋਂ, ਬਾਂਦਰ ਦਾ ਛੋਟਾ ਬੱਚਾ ਜਾਂ ਰਿੱਛ ਦਾ, ਫਿਰ ਉਹਨੂੰ ਪਾਲਦੇ ਨੇ। ਹੁਣ ਜਿਹੜਾ ਪਾਲਦਾ ਕਿਸੇ ਬੱਚੇ ਨੂੰ, ਇਨਸਾਨ ਦੇ ਬੱਚੇ ਨੂੰ, ਜਾਂ ਕਿਸੇ ਕੁੱਤੇ ਨੂੰ, ਜਾਂ ਕਿਸੇ ਵੇਖੋ ਨਾ ਰਿੱਛ ਨੂੰ, ਉਹਨੂੰ ਪਤਾ ਹੁੰਦਾ ਹੈ ਕਿ ਬਚਪਨ ਤੋਂ ਲੈ ਕੇ ਉਹਨੂੰ ਵੱਡਾ ਕਰਨ ਤੱਕ, ਹੁਣ 1-2 ਮਹੀਨੇ ਦਾ ਰਿੱਛ ਦਾ ਬੱਚਾ ਲਿਆਂਦਾ ਤੇ 5-4 ਸਾਲਾਂ ਦਾ ਉਹਨੂੰ ਕੀਤਾ, ਜਵਾਨ ਕੀਤਾ, ਉਹਨੂੰ ਸਭ ਕੁਝ ਸਿਖਾਇਆ, ਕਿਉਂਕਿ ਉਹਨੂੰ ਮਦਾਰੀ ਦੇ ਵੱਲ ਜਿੰਨੇ ਨੇ ਉਹ ਸਾਰੇ ਗੁਣ ਵੀ ਤੇ ਉਹਨੂੰ ਕਲੰਦਰ ਹੀ ਸਿਖਾਉਂਦੇ ਨੇ। ਪਿਆਰਿਓ, ਫਿਰ ਉਹ ਉਹਦੇ ਲੂਣ ਦੇ ਜਾਣੂ ਹੋ ਜਾਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਇਹਨੂੰ ਕਿਸ ਵੇਲੇ ਖੁਰਾਕ ਦੇਣੀ ਹੈ, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਕਿਸ ਗੱਲੋਂ ਇਹ ਖਿੱਝ ਜਾਂਦਾ ਹੈ, ਗੁੱਸਾ ਕਰਦਾ ਹੈ, ਅੱਗੋਂ ਹਮਲਾਵਰ ਹੋਣ ਦੀ ਵੀ ਕੋਸ਼ਿਸ਼ ਕਰਦਾ ਹੈ। ਉਹ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਉਹਨਾਂ ਦਾ ਵਾਹ ਪਿਆ ਹੁੰਦਾ ਹੈ। ਇਸ ਅਖਾਣ ਵਿੱਚ ਗੱਲ ਤੇ ਕਲੰਦਰ ਤੇ ਰਿੱਛ ਦੀ ਕੀਤੀ ਗਈ ਹੈ ਕਿ ਵੀ ਰਿੱਛਾਂ ਦੇ ਵੱਲ ਜਾਂ ਰਿੱਛਾਂ ਦੇ ਘੋਲ ਕਲੰਦਰ ਹੀ ਜਾਣਦੇ ਨੇ, ਯਾਨੀ ਉਹ ਪੂਰਾ ਉਹਨੂੰ ਸਮਝਦੇ ਨੇ, ਉਹਦੀ ਨੇਚਰ ਨੂੰ। ਲੇਕਿਨ ਦਰ ਪਰਦਾ ਦਰ ਅਸਲ ਸਾਨੂੰ ਆਖਿਆ ਹੀ ਗਿਆ ਹੈ ਕਿ ਕੋਈ ਵੀ ਕੰਮ ਅਣਸਿੱਖ ਬੰਦਾ ਕਰੇ ਤੇ ਉਹ ਸਵਾਰ ਕੇ ਨਹੀਂ ਕਰ ਸਕਦਾ। ਚੱਜ ਨਾਲ ਕੰਮ ਉਹ ਹੀ ਕਰ ਸਕਦਾ ਜਿਹਨੇ ਕਿਸੇ ਕੰਮ ਦੀ ਸਿੱਖਿਆ ਲਈ ਹੁੰਦੀ ਹੈ, ਜਿਹੜਾ ਕਿਸੇ ਕੰਮ ਦਾ ਮਾਹਿਰ ਹੁੰਦਾ, ਜਿਹੜਾ ਕਿਸੇ ਕੰਮ ਦਾ ਜਾਣੂ ਹੁੰਦਾ। ਬਾਜਵਾ ਸਾਹਿਬ, ਡਸਕਾ ਸ਼ਹਿਰ, ਤੁਹਾਡੀ ਤਹਿਸੀਲ ਵੀ ਡਸਕਾ ਹੀ ਹੈ। ਜੀ 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 ਉੱਥੋਂ ਜਨਾਬ ਸ਼ਹਿਜ਼ਾਦ ਅਹਿਮਦ ਨਿਆਜ਼ੀ ਸਾਹਿਬ ਜੀ ਜੀ ਸਾਡਾ ਜਨਾਬ ਪ੍ਰੋਗਰਾਮ ਵਹਿੰਦੇ ਨੇ, ਬੜੇ ਪੱਕੇ ਸਾਡੇ ਦਰਸ਼ਕ ਨੇ। ਉਹਨਾਂ ਅਖਾਣ ਭੇਜਿਆ ਵੀ ਪਹਿਲਾਂ ਆਪਣੀ ਮੰਜੀ ਹੇਠ ਡੰਗੋਰੀ ਫੇਰੋ।
ਹਾਂਜੀ ਬਿਲਕੁਲ ਸਹੀ ਬਾਤ ਹੈ। ਜੀ ਇਸ ਅਖਾਣ ਵਿੱਚ ਵੀ ਇਹ ਦੱਸਿਆ ਗਿਆ ਹੈ ਵੀ ਹਰ ਬੰਦੇ ਨੂੰ ਕਿਸੇ ਦੇ ਕੀੜੇ ਕੱਢਣ ਤੋਂ ਪਹਿਲਾਂ ਆਪਣੇ ਆਪ ਵੱਲ ਵੇਖਣਾ ਚਾਹੀਦਾ ਹੈ ਵਾਹ ਵੀ ਉਹਦੇ 'ਚ ਕੋਈ ਇਹ ਨੁਕਸ ਤੇ ਨਹੀਂ। ਵੇਖੋ ਨਾ, ਮੈਂ ਕਿਸੇ ਤੇ ਕੋਈ ਇਲਜ਼ਾਮ ਲਾਵਾਂ ਜੀ ਅੱਜ ਆਪ ਤੇਰੇ 'ਚ ਆਹ ਨੁਕਸ ਹੈ ਜੀ ਜੀ ਤੇ ਇਹਨੂੰ ਦੂਰ ਕਰ ਲੈ, ਆਪਣਾ ਵੱਡੇਪਣ ਉਹਨੂੰ ਦੱਸਣ ਲਈ, ਤੇ ਜੇ ਉਹੀ ਨੁਕਸ ਮੇਰੇ 'ਚ ਵੀ ਹੋਵੇ ਆਹਾ ਹਾਂਜੀ, ਤੇ ਇਸ ਵਾਸਤੇ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਵੀ ਪਹਿਲਾਂ ਆਪਣੀ ਮੰਜੀ ਥੱਲੇ ਡਾਂਗ ਫੇਰੋ ਹਾਂ ਜਾਂ ਮੰਜੀ ਥੱਲੇ ਡੰਗੋਰੀ ਫੇਰੋ, ਇਸ ਵਾਸਤੇ ਕਿ ਪਹਿਲਾਂ ਆਪਣੇ ਨੁਕਸ ਦੂਰ ਕਰੋ। ਵਾਹ ਵਾਹ ਹਾਂਜੀ, ਪਹਿਲਾਂ ਆਪਣੇ ਨੁਕਸ ਦੂਰ ਕਰ ਲਓ। ਜਦੋਂ ਤੁਹਾਡੇ 'ਚ ਕੋਈ ਨੁਕਸ ਨਾ ਰਵੇ, ਸਾਡੀ ਵਸੋਂ ਦੀ ਵਸੇਬ ਦਾ ਸਭ ਤੋਂ ਵੱਡਾ ਨੁਕਸ ਇਹੋ ਹੀ ਹੈ ਕਿ ਅਸੀਂ ਜਿਹੜਾ ਕੰਮ ਆਪ ਕਰਨੋਂ ਨਹੀਂ ਨਾ ਮੁੜਦੇ, ਜੀ ਉਹਦੇ ਬਾਰੇ 'ਚ ਹੀ ਲੋਕਾਂ ਦੇ ਕੀੜੇ ਕੱਢਣੇ ਆ। ਹਾਂ ਇਹੀ ਵਜ੍ਹਾ ਕਿ ਸਾਡੇ ਉਲਮਾ ਦੀ ਜ਼ੁਬਾਨ 'ਚ ਅਸਰ ਮੁੱਕ ਗਿਆ ਹੈ। ਹਾਂ ਵਾਹ ਹਾਂਜੀ, ਵਾਹ ਜੀ ਕਿ ਜੋ ਉਹ ਆਂਦੇ ਨੇ ਹਾਲਾ ਮੰਬਰੇ ਰਸੂਲ ਤੇ ਬਹਿ ਕੇ ਬੰਦਾ ਗੱਲ ਕਰਦਾ ਹੋਏ ਜੀ ਤੇ ਉਹ ਗੱਲ ਅਗਲੇ ਦੇ ਅੰਦਰ ਨਾ ਉਤਰੇ। ਹਾਂ ਹਾਂਜੀ, ਤੇ ਇਹਦਾ ਮਤਲਬ ਇਹ ਗੱਲ ਕਰਨ ਵਾਲੇ ਦਾ ਕਸੂਰ ਹੈ। ਹਾਂ ਹਾਂਜੀ, ਤੇ ਮਤਲਬ ਇਹ ਜੋ ਬੰਦੇ ਦਾ ਨਾਂ ਹੈ ਨਾ, ਉਹਦੇ ਮੁਤਾਬਕ ਉਹਦੇ ਵਸਫ ਵੀ ਹੋਣੇ ਚਾਹੀਦੇ ਨੇ। ਆ ਹਾਂਜੀ, ਹਾਂ ਤੇ ਜਦੋਂ ਉਹਦੇ ਵਸਫ ਉਹਦੇ ਮੁਤਾਬਕ ਹੋਣਗੇ ਜੀ ਤੇ ਫੇਰ ਉਹ ਜਦੋਂ ਕੋਈ ਗੱਲ ਕਰੇਗਾ ਤੇ ਉਹਦੀ ਜ਼ਬਾਨ ਦੇ ਵਿੱਚ ਅਸਰ ਰੱਬ ਦੀ ਜ਼ਾਤ ਸੱਚੀ ਪਾ ਦੇਵੇਗੀ, ਸੁਭਾਨ ਔਰ ਉਹਦਾ ਗੱਲ ਦਾ ਅਸਰ ਅਗਲੇ ਤੇ ਹੋਏਗਾ। ਹਾਂਜੀ ਜਿੰਨਾ ਚਿਰ ਉਹਦੇ ਜੋ ਨੁਕਸ ਆਪਣੇ 'ਚ ਵੀ ਹੈ, ਉਹ ਲੱਖ ਪ੍ਰਚਾਰ ਕਰਦਾ ਰਹੇਗਾ, ਉਹਦੀ ਜ਼ਬਾਨ ਦਾ ਅਸਰ ਹੀ ਨਹੀਂ ਰਹੇਗਾ ਔਰ ਉਹਦੇ ਆਖੇ ਕੋਈ ਨਹੀਂ ਲੱਗੇ। ਲਓ ਜਨਾਬ ਸ਼ਹਿਜ਼ਾਦ ਅਹਿਮਦ ਨਿਆਜ਼ੀ ਸਾਹਿਬ, ਤੁਸਾਂ ਜਿਹੜਾ ਅਖਾਣ ਭਿਜਵਾਇਆ ਵੀ ਪਹਿਲਾਂ ਆਪਣੀ ਮੰਜੀ ਹੇਠ ਡੰਗੋਰੀ ਫੇਰੋ, ਵੇਖੋ ਕਿੰਨਾ ਸੋਹਣਾ ਨਖੇੜਾ ਕੀਤਾ ਹੈ ਬਾਜਵਾ ਸਾਹਿਬ। ਗੁਜ਼ਾਰਿਸ਼ ਇਹ ਵੇ ਕਿ ਸਾਡੇ ਅਕਸਰ ਭੈਣਾਂ ਭਰਾ ਜਿਹੜੇ ਨੇ ਸਾਡੇ ਵਸੇਬ ਮੁਆਸ਼ਰੇ ਦੇ ਵਿੱਚ ਵੱਸਦੇ ਨੇ, ਸਾਡੇ ਆਂਢ ਗੁਆਂਢ, ਉਹਨਾਂ ਦੇ ਵਿੱਚ ਇਹ ਬੜਾ ਵੱਡਾ ਨੁਕਸ ਹੁੰਦਾ ਹੈ। ਬਾਜਵਾ ਸਾਹਿਬ ਜਿਵੇਂ ਫਰਮਾਇਆ ਨਾ ਕਿ ਸਾਡੀ ਇਹ ਬੜੀ ਵੱਡੀ ਇੱਕ ਮੁਆਸ਼ਰਤੀ ਇੱਕ ਟੇੜ ਹੈ, ਇੱਕ ਕੋਝ ਹੈ, ਇੱਕ ਬੁਰਾਈ ਹੈ ਕਿ ਅਸੀਂ ਦੂਜਿਆਂ ਦੀ ਗੀਬਤ ਕਰਦੇ ਰਹਿੰਦੇ ਹਾਂ। ਜਿੱਥੇ ਚਾਰ ਬੰਦੇ ਇਕੱਠੇ ਹੋਣਗੇ, ਹਾਜ਼ਰ ਮੌਕਿਆ, ਜਿਹੜੇ ਹਾਜ਼ਰ ਹੋਣਗੇ ਉਹ ਗੈਰ ਹਾਜ਼ਰਾਂ ਬਾਰੇ ਗੱਲਾਂ ਪਿਆ ਕਰਨਗੇ। ਉਹ ਵੇਖਿਆ ਹੀ ਉਹਨੇ ਫਲਾਣਾ ਕੰਮ ਕਿੱਡਾ ਬੁਰਾ ਕੀਤਾ, ਉਹਦੀਆਂ ਤੇ ਫਲਾਣੀਆਂ ਹਰਕਤਾਂ ਹੀ ਚੰਗੀਆਂ ਨਹੀਂ, ਉਹਦੇ ਤੇ ਕੱਪੜੇ ਇੰਝ ਦੇ ਹੁੰਦੇ ਨੇ। ਉਹ ਦੇਖੋ ਨਾ, ਇੱਕ ਤੇ ਗੀਬਤ ਬਹੁਤ ਵੱਡਾ ਗੁਨਾਹ, ਦੂਸਰਾ ਪਿਆਰਿਓ ਆਪੋ ਅਸੀਂ ਬਿਲਕੁਲ ਬੇਅੈਬ ਹੋਈਏ, ਸਾਡੇ ਆਪਣੇ ਆਪ ਦੇ ਵਿੱਚ ਆਪਣੀ ਸ਼ਖਸੀਅਤ ਦੇ ਵਿੱਚ ਕੋਈ ਨੁਕਸ ਨਾ ਹੋਵੇ, ਕੋਈ ਖਰਾਬੀ ਨਾ ਹੋਵੇ, ਕੋਈ ਬਦੀ ਨਾ ਹੋਵੇ, ਕੋਈ ਬੁਰਾਈ ਨਾ ਹੋਵੇ, ਫਿਰ ਤੇ ਅਸੀਂ ਚੰਗੇ ਵੀ ਲੱਗਨੇ ਆ ਨਾ ਜੀ, ਲੋਕਾਂ ਦੇ ਐਬ ਫੋਲਦੇ, ਬਲਕਿ ਫਿਰ ਵੀ ਚੰਗੇ ਨਹੀਂ ਲੱਗਦੇ। ਸਾਡੇ ਦੇ ਪਿਆਰੇ ਨਬੀ ਪਾਕ ਨੇ ਇਸ ਕਦਰ ਇਸ ਗੱਲ ਨੂੰ, ਗੀਬਤ ਨੂੰ ਬੁਰਾ ਆਪ ਜੀ ਨੇ ਇਰਸ਼ਾਦ ਫਰਮਾਇਆ ਕਿ ਆਪਣੇ ਮੋਏ ਭਰਾ ਦਾ ਗੋਸ਼ਤ ਖਾਣ ਦੇ ਬਰਾਬਰ ਆਖਿਆ ਕਿ ਗੀਬਤ ਕਰਨੀ ਕਿਸੇ ਦੂਜੇ ਦੀ ਕਿਸੇ ਸੂਰਤ ਆਪ ਜੀ ਨੂੰ ਗੁਆਰਾ ਹੀ ਨਹੀਂ ਸੀ। ਤੇ ਸਾਡਾ ਵਸੇਬ ਇਹ ਵੇ ਕਿ ਅਸੀਂ, ਸਾਡਾ ਪਸੰਦੀਦਾ ਮੌਜੂ ਹੁੰਦਾ ਹੀ ਇਹ ਵੇ ਵੀ ਇੱਕ ਦੂਜੇ ਦੀਆਂ ਜਦੋਂ ਬਹਿਨੇ ਆ ਨਾ, ਤੇ ਅਸੀਂ ਜਿਹੜੇ ਨਹੀਂ ਕੋਲ ਹੁੰਦੇ ਵੀ ਸਾਡੇ ਭੈਣਾਂ ਭਰਾ ਹੀ ਨੇ, ਆਪਣੇ ਹੀ ਲੱਗਦੇ ਲਾਣੇ ਸ਼ਰੀਕ ਮਿੱਤਰ, ਅਸੀਂ ਉਹਨਾਂ ਦੇ ਖਿਲਾਫ ਗੱਲਾਂ ਕਰਨੇ ਆ, ਉਹਨਾਂ ਦੇ ਐਬ ਫਰੋਲਦੇ ਰਹਿੰਦੇ ਆ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਜੀ ਦਾ ਇੱਕ ਬੜਾ ਹੀ ਪਿਆਰਾ ਮੈਨੂੰ ਸ਼ੇਰ ਯਾਦ ਆ ਗਿਆ। ਆਪ ਜੀ ਨੇ ਲਿਖਿਆ ਸੀ ਕਿ ਠਹਿਰ ਫਕੀਰਾ ਕਾਲਿਆ, ਫੋਲੀ ਐਬ ਕਿਸੇ ਦੇ ਫੇਰ, ਪਹਿਲਾਂ ਆਪਣੀ ਮੰਜੀ ਹੇਠਾਂ ਜ਼ਰਾ ਡੰਗੋਰੀ ਫੇਰ। ਡੰਗੋਰੀ ਫੇਰਨ ਦਾ ਇੱਥੇ ਮਤਲਬ ਇਹ ਹੀ ਹੈ ਕਿ ਪਹਿਲੇ ਆਪਣੇ ਗਿਰੇਬਾਨ 'ਚ ਝਾਂਕ ਕੇ ਵੇਖ, ਆਪਣਾ ਪਹਿਲੇ ਗਲਮਾ ਖੋਲਣਾ ਤੇ ਆਪਣੇ ਪਹਿਲੇ ਅੰਦਰ ਵੇਖ। ਜੇ ਤੇ ਤੂੰ ਬਕਾਇਦਾ ਨਹਾਤਾ ਧੋਤਾ ਹੈ ਦੁੱਧ ਦੇ ਨਾਲ, ਤੇਰੇ 'ਚ ਕੋਈ ਐਬ ਨਹੀਂ, ਕੋਈ ਵੈਲ ਨਹੀਂ, ਕੋਈ ਬੁਰਾਈ ਨਹੀਂ, ਤੇ ਅਰਜ਼ ਤੇ ਮੈਂ ਇਹ ਕੀਤੀ ਕਿ ਫੇਰ ਵੀ ਤੂੰ ਕਿਸੇ ਦੇ ਐਬ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਸਾਡਾ ਪਾਕ ਦੀਨ, ਸਾਡਾ ਦੀਨ-ਏ ਇਸਲਾਮ ਤੇ ਇਹਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ। ਤੇ ਜਿਹੜੇ ਨਹੀਂ ਸਾਡੇ ਵੀਰ, ਸਾਡੇ ਭੈਣਾਂ ਭਰਾ ਮੁਸਲਮਾਨ, ਉਹਨਾਂ ਦੇ ਵਾਸਤੇ ਵੀ ਵਸੇਬ ਦੇ ਸੁਹੱਪਣ ਦੇ ਵਾਸਤੇ, ਮੁਆਸ਼ਰੇ ਦੀ ਖੂਬਸੂਰਤੀ ਦੇ ਵਾਸਤੇ ਇਹ ਬੜਾ ਵੱਡਾ ਇੱਕ ਸਬਕ ਦਿੱਤਾ ਗਿਆ ਹੈ। ਇਸ ਅਖਾਣ ਵਿੱਚ ਸਾਡੇ ਵਿਦਵਾਨਾਂ ਨੇ, ਸੂਝਵਾਨਾਂ ਸਾਨੂੰ ਮੱਤ ਦਿੱਤੀ ਹੈ
ਭਈ ਆਪਣੀ ਮੰਜੀ ਹੇਠਾਂ ਪਹਿਲਾਂ ਡੰਗੋਰੀ ਫੇਰੋ, ਕਿਸੇ ਦੇ ਖਿਲਾਫ ਵੀ ਗੱਲ ਕਰਨ ਤੋਂ ਪਹਿਲਾਂ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ